ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਦੋਸਤੋ, ਅਕਸਰ ਹੀ ਆਪਾਂ ਇਹ ਗੱਲ ਦੇਖਦੇ ਹਾਂ ਕਿ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਹੁੰਦੀਆਂ ਉਹ ਦੂਜੀਆਂ ਸਰਕਾਰਾਂ ਨਾਲ ਪੱਖਪਾਤ ਕਰਦੀਆਂ। ਇੱਥੇ ਇਹ ਨਹੀਂ ਹੈ ਕਿ ਸੈਂਟਰ ਸਰਕਾਰ ਦੂਜੀ ਕਿਸੇ ਰਾਜ ਸਰਕਾਰ ਨਾਲ ਪੱਖਪਾਤ ਕਰ ਰਹੀ ਹੈ। ਇੱਥੇ ਹੈ ਕਿ ਇੱਕ ਪਾਰਟੀ ਵਿਸ਼ੇਸ਼ ਤੋਂ, ਚਾਹੇ ਉਹ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਹੋਣ, ਚਾਹੇ ਉਹ ਭਾਜਪਾ ਦੀਆਂ ਸਰਕਾਰਾਂ ਹੋਣ, ਇਹ ਰਾਜਾਂ ਦੇ ਨਾਲ ਪੱਖਪਾਤ ਕਰਦੀਆਂ। ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇੱਦਾਂ ਕਰਕੇ ਸਾਡੀ ਜਿਹੜੀ ਪੋਲੀਟਿਕਸ ਆ, ਸਾਡੀ ਜਿਹੜੀ ਸਿਆਸਤ ਹੈ, ਉਹ ਜ਼ਿਆਦਾ ਚਮਕੂਗੀ ਤੇ ਸ਼ਾਇਦ ਇੱਕ ਛਤਰ ਸਾਡਾ ਰਾਜ ਹੋ ਜਾਊਗਾ। ਪਰ ਇਹ ਹੋਣਾ ਬਹੁਤ ਅਸੰਭਵ ਹੈ। ਇਸੇ ਲਈ ਉੱਤੇ ਹੀ ਮੋਦੀ ਸਰਕਾਰ ਹੁਣ ਫਿਰ ਤੋਂ ਤੁਰ ਰਹੀ ਹੈ। ਮੋਦੀ ਸਰਕਾਰ ਉਹਨਾਂ ਰਾਜਾਂ ਦੇ ਨਾਲ, ਉਹਨਾਂ ਰਾਜਾਂ ਦੀ ਬਾਂਹ ਮਰੋੜ ਰਹੀ ਹੈ ਜਿਨ੍ਹਾਂ ਰਾਜਾਂ ਦੇ ਵਿੱਚ ਭਾਜਪਾ ਦੀਆਂ ਸਰਕਾਰਾਂ ਨਹੀਂ। ਕਿ ਇਹਦੋਂ ਸਵਾਲ ਵੱਡਾ ਹੀ ਉੱਠਦਾ ਹੈ ਕਿ ਕੀ ਜਿੱਥੇ ਭਾਜਪਾ ਦੀ ਸਰਕਾਰ ਲੋਕਾਂ ਨੇ ਨਹੀਂ ਬਣਾਈ, ਉੱਥੇ ਉਹਨਾਂ ਨੇ ਕੋਈ ਗੁਨਾਹ ਕੀਤਾ ਵਾ? ਕਿ ਭਾਜਪਾ ਨੂੰ ਵੋਟ ਨਾ ਪਾਉਣਾ ਲੋਕਾਂ ਦਾ ਗੁਨਾਹ ਵਾ? ਕਿਉਂਕਿ ਕਿਸੇ ਵੀ ਸਰਕਾਰ ਨੂੰ ਜੇਕਰ ਕੇਂਦਰ ਤੋਂ ਉਹਨੇ ਫੰਡ ਜਾਂ ਉਹਨਾਂ ਪੈਸਾ ਨਹੀਂ ਮਿਲਦਾ ਜਿੰਨੇ ਦੀ ਉਹ ਹੱਕਦਾਰ ਆ ਜਾਂ ਜਿੰਨਾ ਮਿਲਣਾ ਚਾਹੀਦਾ, ਤਾਂ ਇਹਦਾ ਜਿਹੜਾ ਖਮਿਆਜ਼ਾ ਉਹ ਤਾਂ ਲੋਕਾਂ ਨੂੰ ਭੁਗਤਣਾ ਪੈਂਦਾ ਨਾ। ਸੋ ਇਹ ਗੁਨਾਹ ਨਹੀਂ ਹੈ। ਜੇਕਰ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਪਾਰਟੀਆਂ ਨੇ ਤਾਂ ਹਰ ਇੱਕ ਵੋਟਰ ਨੂੰ, ਹਰ ਇੱਕ ਨਾਗਰਿਕ ਨੂੰ ਇਹ ਹੱਕ ਹੈ ਕਿ ਉਹ ਜਿਸ ਮਰਜ਼ੀ ਪਾਰਟੀ ਨੂੰ ਚਾਹੇ ਉਸ ਨੂੰ ਵੋਟ ਪਾ ਸਕਦਾ ਹੈ। ਪਰ ਅਸਲ ਦੇ ਵਿੱਚ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ, ਇਹ ਪਿਛਲੇ ਕੁਝ ਸਮੇਂ ਤੋਂ ਡਬਲ ਇੰਜਨ ਸਰਕਾਰ ਦਾ ਜਿਹੜਾ ਦਾਅਵਾ ਹੈ ਉਹ ਕਰ ਰਹੀ ਹੈ ਤੇ ਉਸ ਦਾਅਵੇ ਦੇ ਉੱਤੇ, ਉਸ ਦਾਅਵੇ ਨੂੰ ਮੁਕੰਮਲ ਰੂਪ ਦੇਣ ਦੇ ਲਈ, ਉਸ ਦਾਅਵੇ ਨੂੰ ਇੱਕ ਅਮਲੀ ਜਾਮਾ ਪਹਿਨਾਉਣ ਦੇ ਲਈ ਇਹ ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਉਹਨਾਂ ਦੇ ਹੱਕ ਹਕੂਕਾਂ ਦੇ ਨਾਲ ਧੱਕਾ ਕਰ ਰਹੀਆਂ। ਕਿਤੇ ਪੋਲਿਟਿਕਸ ਕੀਤੀ ਜਾ ਰਹੀ ਹੈ, ਕਿਤੇ ਉਹਨਾਂ ਦੇ ਇਖਤਿਆਰਾਂ ਨੂੰ ਉਡੀਕਾ ਲਾਇਆ ਜਾ ਰਿਹਾ, ਉਹਨਾਂ ਦੇ ਇਖਤਿਆਰਾਂ ਦਾ ਲਗਾਤਾਰ ਸੰਘੀ ਕੁੱਟੀ ਜਾ ਰਹੀ ਹੈ ਤੇ ਕਿਤੇ ਉਹਨਾਂ ਨੂੰ ਜਿਹੜਾ ਬਣਦਾ ਉਹਨਾਂ ਦਾ ਹੱਕ ਹੈ ਜਾਂ ਮਾਣ ਸਨਮਾਨ ਆ ਉਹ ਨਹੀਂ ਦੇਣਾ ਚਾਹੀਦਾ। ਜੇਕਰ ਤੁਸੀਂ ਇਸ ਗੱਲ ਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਇਹਦੇ ਲਈ ਮਿਸਾਲਾਂ ਚਾਹੀਦੀਆਂ ਨੇ, ਤਾਂ ਮਿਸਾਲਾਂ ਦੀ ਜ਼ਰੂਰ ਗੱਲ ਕਰਾਂਗੇ ਕਿ ਜਿੱਥੇ-ਜਿੱਥੇ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ, ਉਹਨਾਂ ਸਰਕਾਰਾਂ ਨੂੰ ਅੱਜ ਭਾਜਪਾ ਦੀ ਦਿੱਲੀ ਦੇ ਵਿੱਚ ਬਣੀ ਕੇਂਦਰ ਸਰਕਾਰ ਕਿਵੇਂ ਡੀਲ ਕਰਦੀ ਹੈ, ਉਹਨਾਂ ਦੀ ਬਾਂਹ ਮਰੋੜਦੀ ਹੈ, ਉਹਨਾਂ ਨੂੰ ਮਜਬੂਰ ਕਰਦੀ ਹੈ। ਪਰ ਇਹਦਾ ਖਮਿਆਜ਼ਾ ਸਰਕਾਰਾਂ ਨੂੰ ਘੱਟ, ਉੱਥੋਂ ਦੇ ਵੋਟਰ ਨੂੰ ਜ਼ਿਆਦਾ ਭੁਗਤਣਾ ਪੈਂਦਾ ਵਾ। ਔਰ ਇਹ ਸਾਡੀ ਸਿਆਸਤ ਦਾ ਇੱਕ ਹੋਰ ਤੁਸੀਂ ਬੇਕਿਰਕ, ਬੇਰਹਿਮ ਜਿਹੜਾ ਪਹਿਲੂ ਆ ਉਹ ਇਹ ਦੇਖੋਗੇ ਕਿ ਇਹ ਜਿਹੜੀਆਂ ਸਰਕਾਰਾਂ ਨੇ, ਇਹ ਉੱਥੇ ਜਿਵੇਂ ਭਾਜਪਾ ਹੈ, ਇੱਕ ਪਾਸੇ ਉਹਨਾਂ ਸਰਕਾਰਾਂ ਦੀ ਬਾਂਹ ਮਰੋੜਦੀ ਹੈ, ਦੂਜੇ ਪਾਸੇ ਉਸੇ ਰਾਜ ਦੇ ਵਿੱਚ ਜਾ ਕੇ ਫਿਰ ਵੋਟਾਂ ਮੰਗਦੇ ਆ। ਸੋ ਇਹ ਜਿਹੜਾ ਵਰਤਾਰਾ ਬਿਲਕੁਲ ਬੰਦ ਹੋਣਾ ਚਾਹੀਦਾ। ਠੀਕ ਹੈ, ਹਰ ਬੰਦੇ ਨੂੰ ਆਪਣੀ ਡਬਲ ਇੰਜਨ ਸਰਕਾਰ ਦਾ ਵਾਅਦਾ ਕਰਨ ਦਾ ਹੱਕ ਆ, ਹਕੂਕ ਆ, ਉਹ ਕਰ ਸਕਦੇ ਆ। ਪਰ ਕੀ ਜੇਕਰ ਲੋਕਾਂ ਨੇ ਡਬਲ ਇੰਜਨ ਨੂੰ ਨਹੀਂ ਚੁਣਿਆ ਤਾਂ ਕੀ ਉਹਨਾਂ ਨੇ ਗੁਨਾਹ ਕੀਤਾ ਵਾ? ਕਿ ਉਹਨਾਂ ਤੋਂ ਕੋਈ ਵੱਡੇ ਰੂਪ ਦੇ ਵਿੱਚ ਕੋਈ ਕਸੂਰ ਹੋ ਗਿਆ ਕਿ ਉਹਨਾਂ ਨੂੰ ਫੰਡ ਨਾ ਮਿਲਣ, ਉਹਨਾਂ ਨੂੰ ਜੋ ਉਹਨਾਂ ਦੇ ਇਖਤਿਆਰਾਤ ਉਹ ਨਾ ਮਿਲਣ, ਉਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਨਾ ਵਰਤਣ ਦਿੱਤੀਆਂ ਜਾਣ? ਬਹੁਤੇ ਰਾਜਾਂ ਦੇ ਵਿੱਚ ਅੱਜ ਆਪਾਂ ਦੇਖਿਆ ਕਿ ਅੱਜ-ਕੱਲ੍ਹ ਰਾਜਪਾਲ ਜਿਹੜੇ ਨੇ ਉਹ ਇਉਂ ਵਿਹਾਰ ਨਹੀਂ ਕਰਦੇ ਕਿ ਉਹ ਸੰਵਿਧਾਨਕ ਆਗੂ ਹੋਣ ਜਾਂ ਸੰਵਿਧਾਨਕ ਨੁਮਾਇੰਦੇ ਹੋਣ। ਉਹਨਾਂ ਦਾ ਵਿਹਾਰ ਇਉਂ ਜ਼ਿਆਦਾ ਜਾਪਦਾ ਜਿਵੇਂ ਉਹ ਭਾਜਪਾ ਦੇ ਪ੍ਰਧਾਨ ਹੋਣ। ਸੋ ਗੱਲ ਕਰਾਂਗੇ ਕਰਨਾਟਕ ਦੀ ਤੇ ਹਿਮਾਚਲ ਪ੍ਰਦੇਸ਼ ਦੀ ਤੇ ਪੰਜਾਬ ਦੀ, ਜਿੱਥੇ ਸਰਕਾਰਾਂ ਨੂੰ ਉਹਨਾਂ ਦਾ ਬਣਦਾ ਹੱਕ, ਉਹਨਾਂ ਦੇ ਬਣਦੇ ਪੈਸੇ, ਉਹਨਾਂ ਦੇ ਬਣਦੇ ਫੰਡ ਨਹੀਂ ਦਿੱਤੇ ਜਾ ਰਹੇ। ਕਰਨਾਟਕ ਦੇ ਵਿੱਚ ਕੀ ਹੋਇਆ ਕਿ ਕਾਂਗਰਸ ਦੀ ਸਰਕਾਰ ਬਣੀ ਹੈ। ਉਹਨਾਂ ਨੇ 10 ਕਿਲੋ ਅਨਾਜ ਦੇਣ ਦਾ ਹਰ ਮਹੀਨੇ ਲੋਕਾਂ ਨੂੰ ਵਾਅਦਾ ਕੀਤਾ ਹੈ। ਇਹਦੇ ਲਈ ਉੱਥੋਂ ਦੀ ਸਰਕਾਰ ਨੇ ਭਾਰਤੀ ਖਾਦ ਨਿਗਮ ਜਿਹੜਾ ਕਿ FCI ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਕੋਲੋਂ 2.28 ਲੱਖ ਮੀਟ੍ਰਿਕ ਟਨ ਅਨਾਜ ਖਰੀਦਣ ਦਾ ਮਤਾ ਰੱਖਿਆ ਸੀ। FCI ਨੇ ਰਾਜ ਸਰਕਾਰ ਨੂੰ 2.22 ਲੱਖ ਮੀਟ੍ਰਿਕ ਟਨ ਅਨਾਜ ਦੇਣ ਦੀ ਮਨਜ਼ੂਰੀ ਵੀ ਦੇ ਦਿੱਤੀ ਸੀ। ਪਰ ਅਗਲੇ ਦਿਨ ਇਹ ਮਨਜ਼ੂਰੀ ਦਿੱਤੀ ਉਹਨਾਂ ਨੇ 12 ਜੂਨ ਨੂੰ। ਇਹਨਾਂ ਨੇ ਅਗਲੇ ਦਿਨ ਕੇਂਦਰ ਦੀ ਸਰਕਾਰ ਨੇ, ਮੋਦੀ ਸਰਕਾਰ ਨੇ 13 ਜੂਨ ਨੂੰ ਕੇਂਦਰੀ ਖੁਰਾਕ ਸਪਲਾਈ ਮੰਤਰਾਲੇ ਨੇ ਓਪਨ ਮਾਰਕੀਟ ਸੇਲ ਸਕੀਮ ਤਹਿਤ ਰਾਜਾਂ ਨੂੰ ਅਨਾਜ ਵੇਚਣ ਤੇ ਰੋਕ ਲਾ ਦਿੱਤੀ ਹੈ। ਕੇਂਦਰ ਵੱਲੋਂ ਜਾਰੀ ਚਿੱਠੀ ਦੇ ਮੁਤਾਬਕ ਕੰਪਨੀਆਂ ਤਾਂ FCI ਤੋਂ ਕੰਟਰੋਲ ਕੀਮਤ ਤੇ ਚੌਲ ਖਰੀਦ ਸਕਦੀਆਂ, ਪਰ ਸੂਬੇ ਚੌਲ ਤੇ ਕਣਕ ਨਹੀਂ ਖਰੀਦ ਸਕਦੇ। ਕੀ ਗੱਲ ਸੂਬਿਆਂ ਦੇ ਵਿੱਚ ਲੋਕ ਨਹੀਂ ਰਹਿੰਦੇ? ਕੀ ਗੱਲ ਸੂਬਿਆਂ ਦੇ ਲੋਕਾਂ ਨੇ ਪਹਿਲਾਂ ਭਾਜਪਾ ਨੂੰ ਵੋਟ ਨਹੀਂ ਪਾਈ? ਜੇਕਰ ਅਪੋਜੀਸ਼ਨ ਪਾਰਟੀ ਦੀ ਸਰਕਾਰ ਬਣ ਗਈ ਤੇ ਇਹਦੇ 'ਚ ਉੱਥੇ ਗੁਨਾਹ ਕੀ ਹੋ ਗਿਆ? ਇਹਦੇ 'ਚ ਉੱਥੇ ਆਖਰ ਕੀ ਆ ਗਈ? ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੀ ਸਰਕਾਰ ਹੈ। ਕੇਂਦਰ ਸਰਕਾਰ ਨੇ ਰਾਜ ਦੀ ਹਰ ਸਾਲ ਕਰਜ਼ ਲੈਣ ਦੀ ਹੱਦ 14,000 ਕਰੋੜ ਰੁਪਏ ਤੋਂ ਘਟਾ ਕੇ 8,500 ਕਰੋੜ ਰੁਪਏ ਕਰ ਦਿੱਤੀ ਹੈ। ਇਹਦੇ ਨਾਲ ਹੀ ਬਾਹਰੀ ਏਜੰਸੀਆਂ ਤੋਂ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਦੀ ਵੱਧ ਤੋਂ ਵੱਧ ਹੱਦ ਤੈਅ ਕਰ ਦਿੱਤੀ ਹੈ। ਸੰਕਟ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਨੇ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਦਾ ਵਾਅਦਾ ਕੀਤਾ ਹੈ ਤੇ ਕਈ ਮੁਫਤ ਸੇਵਾਵਾਂ ਦਾ ਐਲਾਨ ਕੀਤਾ ਹੈ। ਇਹਨਾਂ ਸਾਰਿਆਂ ਦੇ ਲਈ ਰਾਜ ਸਰਕਾਰ ਨੂੰ ਪੈਸੇ ਦਾ ਪ੍ਰਬੰਧ ਕਰਨ ਦੇ ਵਿੱਚ ਮੁਸ਼ਕਲ ਹੋ ਰਹੀ ਹੈ। ਹੁਣ
ਆ ਜਾਓ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਵੀ ਕੋਈ ਤਸਵੀਰ ਬਹੁਤੀ ਬਦਲੀ ਨਹੀਂ ਹੈ। ਪੰਜਾਬ ਦੇ ਸਿਰ 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਪੰਜਾਬ ਨੂੰ ਇਸ ਸਮੇਂ 5000 ਕਰੋੜ ਰੁਪਏ ਦਾ GST ਮੁਆਵਜ਼ੇ ਦਾ ਕੇਂਦਰ ਦੇ ਨਾਲ ਨਿਪਟਾਰਾ ਕਰਨ ਦੀ ਬਹੁਤ ਵੱਡੀ ਮਜਬੂਰੀ ਹੈ। ਜੇਕਰ ਇਹ ਨਿਪਟਾਰਾ ਹੋ ਜਾਂਦਾ ਹੈ ਤਾਂ ਪੰਜਾਬ ਨੂੰ ਆਰਥਿਕ ਪੱਖੋਂ ਇੱਕ ਬਹੁਤ ਵੱਡਾ ਸਾਹ ਮਿਲ ਸਕਦਾ ਹੈ। ਪੰਜਾਬ ਨੂੰ ਇੱਕ ਬਹੁਤ ਵੱਡੀ ਰਾਹਤ ਮਿਲ ਸਕਦੀ ਹੈ 5000 ਕਰੋੜ ਰੁਪਏ ਦੀ। ਪਰ ਇਹਦੇ ਲਈ ਕੇਂਦਰ ਸਰਕਾਰ ਕੋਈ ਜਿਹੜਾ ਉਹਨਾਂ ਨੂੰ ਹੱਥ ਪੱਲਾ ਨਹੀਂ ਫੜਾ ਰਹੀ। ਸੂਬਾ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਕੇਂਦਰ ਸਰਕਾਰ ਇਹ ਨਿਪਟਾਰਾ ਕਰ ਦੇਵੇ ਤਾਂ ਸੂਬੇ ਦੀ ਵਿੱਤੀ ਹਾਲਾਤ ਜਿਹੜੀ ਆ ਉਹ ਦਰੁਸਤ ਹੋ ਸਕਦੀ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਕੇਂਦਰ ਵੱਲ ਅੰਦਾਜ਼ਨ 5000 ਕਰੋੜ ਰੁਪਏ ਦਾ ਬਕਾਇਆ ਖੜਾ ਹੈ, ਜਦੋਂ ਕਿ ਕੇਂਦਰ ਸਰਕਾਰ ਇਸ ਨੂੰ 3000 ਕਰੋੜ ਰੁਪਏ ਦੱਸਦੀ ਹੈ। ਕਰੀਬ 2000 ਕਰੋੜ ਦਾ ਪਾੜਾ ਤੁਸੀਂ ਦੇਖ ਸਕਦੇ ਹੋ। ਜਿਹੜਾ ਕਾਂਗਰਸੀ ਰਾਜ ਭਾਗ ਸੀਗਾ ਪਿਛਲਾ, ਉਹਦੇ ਦੌਰਾਨ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਲਾਏ ਜਾਂਦੇ ਸੈਸ ਸਮੇਤ ਵੈਟ ਹੈਡ ਤੇ ਵੈਟ ਤੇ ਸਰਚਾਰਜ ਸ਼ਾਮਲ ਕੀਤੇ ਗਏ ਆ ਤੇ ਪਤਾ ਲੱਗਿਆ ਕਿ ਪੰਜਾਬ ਇਹਦਾ ਤਕਰੀਬਨ 2000 ਕਰੋੜ ਰੁਪਏ ਦਾ ਹੱਕਦਾਰ ਸੀ। ਮੌਜੂਦਾ ਸਰਕਾਰ ਨੂੰ ਮੁਆਵਜ਼ਾ ਰਾਸ਼ੀ ਦੇ ਹਿਸਾਬ ਕਿਤਾਬ ਦੇ ਵਿੱਚ ਵੀ ਗੜਬੜ ਹੋਣ ਬਾਰੇ ਪਤਾ ਲੱਗਿਆ। ਹੁਣ ਕੈਗ ਦਾ ਦਫ਼ਤਰ ਇਹਦੇ ਚ ਮੁਲਾਂਕਣ ਕਰ ਰਿਹਾ। ਹੁਣ ਜੇਕਰ ਅਗਲੀ ਗੱਲ ਕਰੀਏ ਤਾਂ ਪੰਜਾਬ ਨੂੰ ਲੱਗਦਾ ਇਹ ਹੈ ਕਿ ਕੇਂਦਰ ਸਰਕਾਰ ਜਿਹੜੀ ਉਹ ਵਿੱਤੀ ਫਰੰਟ ਤੇ ਨਪੀੜਨ ਦੇ ਰਾਹ ਪਈ ਹੋਈ ਹੈ, ਉਹਦੀ ਬਾਹ ਮਰੋੜੀ ਜਾ ਰਹੀ ਹੈ। ਉਹ ਇਹ ਹੈ ਕਿ ਹਿਮਾਚਲ ਦੀ ਤਰ੍ਹਾਂ ਇੱਥੇ ਵੀ 18000 ਕਰੋੜ ਰੁਪਏ ਦੀ ਜਿਹੜੀ ਕਰਜ਼ਾ ਲੈਣ ਦੀ ਹੱਦ ਆ ਉਹਦੀ ਕਟੌਤੀ ਕੀਤੀ ਹੈ ਤੇ ਹੁਣ ਜਿਹੜੀ ਪੰਜਾਬ ਸਰਕਾਰ ਦੀ ਸਾਲਾਨਾ ਹੱਦ 39000 ਕਰੋੜ ਰੁਪਇਆ ਸੀਗੀ ਤੇ ਜੇਕਰ ਉਹ 'ਚ 18000 ਘਟਾ ਲਈਏ ਤਾਂ 21000 ਕਰੋੜ ਰੁਪਇਆ ਹੀ ਹੁਣ ਪੰਜਾਬ ਸਰਕਾਰ ਆ ਜਿਹੜੀ ਉਹ ਕਰਜ਼ਾ ਲੈ ਸਕਦੀ ਹੈ। ਦੂਜੇ ਪਾਸੇ ਕੌਮੀ ਸਿਹਤ ਮਿਸ਼ਨ ਆ ਜਿਹੜਾ, ਉਹਦਾ 800 ਕਰੋੜ ਰੁਪਇਆ ਕੇਂਦਰ ਨੇ ਜਾਰੀ ਨਹੀਂ ਕੀਤਾ ਤੇ ਇਸ ਤੋਂ ਇਲਾਵਾ ਦਿਹਾਤੀ ਵਿਕਾਸ ਫੰਡਾਂ ਦੇ 3600 ਕਰੋੜ ਰੁਪਇਆ ਕੇਂਦਰ ਨੇ ਜਾਰੀ ਨਹੀਂ ਕੀਤਾ। 2600 ਕਰੋੜ ਰੁਪਏ ਦਾ ਜਿਹੜੀ ਪੂੰਜੀ ਸੰਪत्ति ਦੇ ਵਿਕਾਸ ਲਈ ਦਿੱਤੀ ਜਾਣ ਵਾਲੀ ਸਾਲਾਨਾ 2600 ਕਰੋੜ ਰੁਪਏ ਦੀ ਗ੍ਰਾਂਟ ਆ ਉਹ ਬੰਦ ਹੋ ਗਈ ਹੈ। ਹੁਣ ਜੇ ਤੁਸੀਂ 2600 ਤੇ 3600 ਨੂੰ ਐਡ ਕਰ ਲਓਗੇ, ਜੋੜ ਲਓਗੇ, ਇਹਨਾਂ ਨੂੰ ਜਮ੍ਹਾਂ ਕਰ ਲਓਗੇ ਤਾਂ ਇਹਦਾ ਬਣਦਾ ਤਕਰੀਬਨ 100 ਕਰੋੜ ਤੇ 800 ਕਰੋੜ ਰੁਪਏ ਜੇ ਤੁਸੀਂ ਪਾ ਲਓਗੇ ਕੌਮੀ ਸਿਹਤ ਮਿਸ਼ਨ ਵਾਲਾ ਤਾਂ 7000 ਕਰੋੜ ਰੁਪਏ ਬਣਦਾ। ਇਸੇ ਤਰ੍ਹਾਂ GST ਦੇ ਬਕਾਇਆਂ ਦੀ ਗੱਲ ਹੈ। ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ 39000 ਦੇ ਵਿੱਚੋਂ 21000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਚੁੱਕ ਸਕਦੀ ਹੈ। 18000 ਕਰੋੜ ਰੁਪਏ ਦੀ ਜਿਹੜੀ ਕੱਟ ਆ ਉਹ ਇੱਥੇ ਲੱਗ ਗਿਆ। ਤੇ ਇਸੇ ਤਰ੍ਹਾਂ ਜਿਵੇਂ ਹਿਮਾਚਲ ਦੀ ਗੱਲ ਕਰਕੇ ਹਟੇ ਆਪਾਂ, ਹਿਮਾਚਲ ਦੇ ਵਿੱਚ ਵੀ ਜਿਹੜੇ ਉਹਨਾਂ ਨੇ ਕਿਉਂਕਿ ਪੈਨਸ਼ਨ ਸਕੀਮ ਦੇਣ ਦਾ ਵਾਅਦਾ, ਪੈਨਸ਼ਨ ਯੋਜਨਾ ਬਹਾਲ ਕਰਨ ਦਾ ਵਾਅਦਾ ਕੀਤਾ ਤੇ ਕੇਂਦਰ ਸਰਕਾਰ ਨੇ 14500 ਦੀ ਜਿਹੜੀ ਉਹਨਾਂ ਦੀ ਕਰਜ਼ ਸੀਮਾ ਸੀ ਉਹਨੂੰ ਵੀ ਘਟਾ ਕੇ 8500 ਕਰੋੜ ਕਰ ਦਿੱਤਾ। ਮਾਫ ਕਰਨਾ, 14000 ਕਰੋੜ ਹੈ, 8500 ਕਰੋੜ ਇਹਨਾਂ ਨੇ ਕਰ ਦਿੱਤਾ। ਸੋ ਤਕਰੀਬਨ ਜੇ 8 ਤੇ 14 ਤੇ ਜੇਕਰ 8.5 ਤੋਂ ਮੰਨ ਕੇ ਚੱਲੀਏ ਤਾਂ ਤਕਰੀਬਨ 5500 ਕਰੋੜ ਰੁਪਏ ਦਾ ਜਿਹੜੀ ਕੱਟ ਹੈ ਉਹ ਹਿਮਾਚਲ ਨੂੰ ਲੱਗਿਆ। ਕਰਨਾਟਕ ਦੀ ਜਿਹੜੀ ਮਿਸਾਲ ਆ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਹੁਣ ਤਿੰਨਾਂ ਰਾਜਾਂ ਦੀਆਂ ਮਿਸਾਲਾਂ ਤੁਹਾਡੇ ਸਾਹਮਣੇ ਨੇ ਕਿ ਕਿਵੇਂ ਰਾਜ ਦੀਆਂ ਸਰਕਾਰਾਂ ਨੂੰ ਉਹਨਾਂ ਦੇ ਕੰਮ ਚਲਾਉਣ ਦੇ ਮਸਲੇ ਦੇ ਵਿੱਚ ਵੀ ਅੜਿੱਕਾ ਪਾਇਆ ਜਾ ਰਿਹਾ, ਉਹਨਾਂ ਨੂੰ ਆਰਥਿਕ ਵਸੀਲਿਆਂ ਤੇ ਵੀ ਅੜਿੱਕਾ ਪਾਇਆ ਜਾ ਰਿਹਾ। ਇਹ ਬਿਲਕੁਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਸਾਡੇ ਮੁਲਕ ਦੇ ਵਿੱਚ ਇੱਕ ਵੋਟਰ ਹੈ, ਉਹਦੇ ਕੋਲੇ ਆਪਣੀ ਇੱਕ ਆਪਸ਼ਨ ਹੈ ਕਿ ਉਹ ਕਿਹੜੀ ਪਾਰਟੀ ਨੂੰ ਵੋਟ ਕਰੇ। ਦਿੱਲੀ ਦਾ ਜਿਹੜਾ ਵੋਟਰ ਹੈ ਉਹ ਜਿਹੜੀਆਂ ਰਾਜ ਦੀਆਂ ਵੋਟਾਂ ਨੇ, ਜਿਹੜੀਆਂ ਉੱਥੋਂ ਦੀਆਂ ਵਿਧਾਨ ਸਭਾ ਦੀਆਂ ਵੋਟਾਂ ਨੇ, ਉਹ ਵੋਟਾਂ ਪਾਉਂਦਾ ਆਮ ਆਦਮੀ ਪਾਰਟੀ ਨੂੰ। ਪਰ ਜਦੋਂ ਕੇਂਦਰ ਦੀ ਵਾਰੀ ਆਉਂਦੀ ਹੈ ਤੇ ਉਹ ਵੋਟਾਂ ਪਾਉਂਦਾ ਦਿੱਲੀ ਦੀ ਸਰਕਾਰ ਨੂੰ, ਕੇਂਦਰ ਸਰਕਾਰ ਨੂੰ। ਤੇ ਇਹ ਉੱਥੋਂ ਦੇ ਵੋਟਰ ਦੀ ਇੱਕ ਆਪਣੀ ਇੱਕ ਕਹਿ ਦਈਏ ਕਿ ਸ਼ੈਲੀ ਹੈ, ਉੱਥੋਂ ਦੇ ਵੋਟਰ ਦੀ ਆਪਣੀ ਇੱਕ ਤਬੀਅਤ ਹੈ। ਇਸੇ ਤਰ੍ਹਾਂ ਹਰ ਰਾਜ ਦੇ, ਹਰ ਖਿੱਤੇ ਦੇ ਵੋਟਰ ਦੀ ਆਪਣੀ ਇੱਕ ਸੋਚਣ ਸ਼ਕਤੀ ਆ, ਆਪਣੀ ਇੱਕ ਸੋਚਣ ਦੀ ਸ਼ੈਲੀ ਹੈ। ਜੇ ਉਹ ਭਾਜਪਾ ਨੂੰ ਨਹੀਂ ਚਾਹੁੰਦਾ ਤੇ ਇਹਦਾ ਮਤਲਬ ਇਹ ਥੋੜ੍ਹਾ ਬਣਦਾ ਕਿ ਭਾਜਪਾ ਦੀ ਸਰਕਾਰ ਉਹਦੇ ਫੰਡ ਰੋਕ ਦੇਵੇ, ਉਹਨੂੰ ਜਿਹੜਾ ਕਰਜ਼ੇ ਦੀ ਹੱਦ ਘਟਾ ਦੇਵੇ। ਸੋ ਇਹ ਧੱਕਾ ਵਾ ਜਿਹੜੀਆਂ ਦਿੱਲੀ ਦੇ ਵਿੱਚ ਬੈਠੀਆਂ ਸਰਕਾਰਾਂ ਨੇ ਭਾਜਪਾ ਦਾ, ਦੂਜੇ ਰਾਜਾਂ ਦੀਆਂ ਆਪੋਜੀਸ਼ਨ ਪਾਰਟੀਆਂ ਦੇ ਮੁੱਖ ਮੰਤਰੀਆਂ ਨਾਲ ਧੱਕਾ ਨਹੀਂਗਾ, ਇਹ ਸਿੱਧੇ ਤੌਰ ਤੇ ਉੱਥੋਂ ਦੇ ਲੋਕਾਂ ਨਾਲ ਧੱਕਾ ਹੈ। ਇਹ ਕਿਸੇ ਨੇ ਗੁਨਾਹ ਨਹੀਂ ਕੀਤਾ ਜੇ ਕਿਸੇ ਰਾਜ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਨਹੀਂ ਬਣੀ। ਸੋ ਸਰਕਾਰਾਂ ਨੂੰ ਇਸ ਰਾਹ ਪੈਣ ਤੋਂ ਰੁਕਣਾ ਚਾਹੀਦਾ। ਮੋਦੀ ਸਾਹਿਬ ਦੀ ਸਰਕਾਰ ਨੂੰ ਇਸ ਗੱਲ ਨੂੰ ਦੁਬਾਰਾ ਪੁਨਰ ਵਿਚਾਰ ਕਰਕੇ ਰਾਜਾਂ ਦੇ ਇਖਤਿਆਰਾਂ ਤੇ ਡਾਕਾ ਜਿਹੜਾ ਉਹ ਨਹੀਂ ਮਾਰਨਾ ਚਾਹੀਦਾ ਤੇ ਉਹਨਾਂ ਦੇ ਬਣਦੇ ਜਿਹੜੇ ਹੱਕ ਹਕੂਕ ਆ ਮੋਦੀ ਸਰਕਾਰ ਨੂੰ ਦੇਣੇ ਚਾਹੀਦੇ ਆ। ਕਰਨਾਟਕ ਦੀ ਮਿਸਾਲ ਤੁਹਾਡੇ ਸਾਹਮਣੇ ਹੈ, ਜਿੱਥੇ ਕੰਪਨੀਆਂ, ਪ੍ਰਾਈਵੇਟ ਕੰਪਨੀਆਂ ਤਾਂ ਅਨਾਜ ਦੀ ਖਰੀਦ ਕਰ ਸਕਦੀਆਂ ਪਰ ਰਾਜ ਸਰਕਾਰ ਨਹੀਂ ਕਰ ਸਕਦੀ FCI ਤੋਂ। ਸੋ ਕੈਸਾ ਇਹ ਵਿਧੀ ਵਿਧਾਨ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ